ਇੱਕ ਦਿਨ ਨੱਜੀ ਦੇ ਵਾਲਾਂ ਵਿੱਚ ਤੇਲ ਜਸਦਿਆਂ ਸਕੀਨਾ ਆਖਿਆ, ਕਿੰਨੇ ਸੋਹਣੇ ਤੇ ਲੰਮੇ ਵਾਲ ਨੇ, ਰੇਸ਼ਮ ਦੇ ਲੱਛੇ। ਨਜ਼ਰ ਨਾ ਲਾਵੀਂ, ਮੇਰੀ ਨਜ਼ਰ ਨਹੀਂ ਲੱਗਦੀ। ਕਦੀ ਮੇਰੇ ਵਾਲ ਵੀ ਬੜੇ ਲੰਮੇ ਤੇ ਸੰਘਣੇ ਸਨ, ਪਰ ਜਾਂਦੇ ਗੁੱਤ ਪੱਟ ਪੱਟ ਕੇ ਅੱਧੇ ਕਰ ਛੱਡੇ ਨੇ। ਅਜੇ ਵੀ ਮਾਰਦਾ ਏ, ਨੱਜੀ ਆਖਿਆ। ਮੈਂ ਮਨਾ ਕੀਤਾ ਸੀ। ਉਹਨੂੰ ਕੀ ਅਸਰ ਹੋਣਾ ਏ, ਤੂੰ ਐਸ ਬਿੱਜੂ ਦੇ ਵੱਸ ਕਿਵੇਂ ਪੈ ਗਈ ਏ। ਹਾਏ ਨੱਜੀ, ਮੇਰੇ ਘਰ ਵਾਲੇ ਨੂੰ ਇੰਜ ਤੇ ਨਾ ਆਖੋ। ਕਿਉਂ, ਹੈ ਕੋਈ ਤੇਰਾ ਉਹਦਾ ਜੋੜ? ਕਦੀ ਤਿੱਲੇ ਦੀ ਤਾਰ ਹੁੰਦੀ ਸਾਂ, ਸਕੀਨਾ ਆਖਿਆ। ਹੁਣ ਟੁੱਟੀ ਹੋਈ ਤਾਂਦਾਂ, ਥਾਂ ਥਾਂ ਤੇ ਗੰਢਾਂ ਲੱਗੀ। ਅੱਛਾ, ਇਹ ਦੱਸੋ ਕੌਣ ਸੀ? ਕੌਣ? ਸਕੀਨਾ ਆਖਿਆ। ਫੇਰ ਗੱਲ ਸਮਝ ਕੇ ਸਹੇਲੀਆਂ ਵਾਲੀ ਬੇਤਕਲਫੀ ਨਾ ਬੋਲੀ, ਛੱਡੋ ਨੱਜੀ ਬੀਬੀ, ਕਿਉਂ ਸਤਾਉਂਦੇ ਹੋ? ਆਪਣੀਆਂ ਅੱਖਾਂ ਸ਼ੀਸ਼ੇ ਵਿੱਚ ਕਦੀ ਵੇਖੀਆਂ ਨਹੀਂ? ਨੱਜੀ ਆਖਿਆ। ਹੁਣ ਵੀ ਦੀਵੇ ਬਲਦੇ ਨੇ, ਮਿੱਟੀ ਦੇ ਤੇਲ ਦੇ ਦੀਵੇ। ਸਕੀਨਾ ਆਖਿਆ। ਚਾਨਣ ਘੱਟ ਤੇ ਧੂੰ ਬਹੁਤਾ। ਦਿਲ ਛੋਟਾ ਨਾ ਕਰਿਆ ਕਰ, ਨੱਜੀ ਆਖਿਆ। ਅੱਲਾ ਤੈਨੂੰ 2 ਪੁੱਤਰ ਦਿੱਤੇ ਨੇ। ਇੱਕ ਗੱਲ ਦੱਸਾਂ ਨੱਜੀ ਬੀਬੀ, ਸਕੀਨਾ ਨੂੰ ਚਿਲਮਣੀ ਲੱਗੀ ਹੋਈ ਸੀ। ਦੱਸ, ਰਿੰਜ ਤੇ ਨਹੀਂ ਹੋਗੇ? ਦੱਸ ਤੇ ਸਹੀ। ਮੇਰੇ ਪਿੰਡ ਦੇ ਮੁੰਡੇ ਭਲਾ ਕਿਉਂ ਆਏ ਸਨ? ਟੂੰਬਾਂ ਤੇ ਉਹ ਵੱਡੇ ਪਿੰਡੋਂ ਵੀ ਦਵਾ ਸਕਦੇ ਸਨ। ਕਿਉਂ ਆਏ ਸਨ? ਤੁਹਾਨੂੰ ਵੇਖਣ। ਕਿਉਂ? ਤੁਹਾਡੀਆਂ ਦੁਮਾਂ ਸੁਣ ਕੇ। ਤੂੰ ਹੀ ਆਪਣੇ ਪਿੰਡ ਵਿੱਚ ਮੇਰੀ ਬਦਨਾਮੀ ਕੀਤੀ ਹੋਵੇਗੀ। ਤੌਬਾ ਜੀ, ਮੈਂ ਤੇ ਗਈ ਨਹੀਂ ਕਈ ਮਹੀਨਿਆਂ ਤੋਂ। ਬੜੇ ਬੇਸ਼ਰਮ ਨੇ ਤੇਰੇ ਪਿੰਡ ਦੇ ਮੁੰਡੇ, ਅੱਗੋਂ ਨਹੀਂ ਆਉਣਗੇ। ਤੂੰ ਤੇ ਬੜੀਆਂ ਸਿਫਤਾਂ ਕਰਦੀ ਸੈਂ। ਕਦੋਂ? ਸਕੀਨਾ ਆਖਿਆ। ਮੈਂ ਤੇ ਖਾਲਦ ਦੀ ਤਾਰੀਫ ਕੀਤੀ ਸੀ। ਬੜਾ ਸਾਊ ਏ, ਬੇਲੀ ਉਹਨੂੰ ਨਾਲ ਤੇ ਲੈ ਆਏ, ਪਰ ਉਹ ਤੁਹਾਡੇ ਵੱਲ ਨਹੀਂ ਆਇਆ ਸੀ, ਮੇਰੇ ਬਾਲਾਂ ਕੋਲ ਘਰ ਰਿਹਾ। ਅੱਛਾ, ਨੱਜੀ ਦੇ ਦਿਲ ਨੂੰ ਜਿਵੇਂ ਰੁੱਗ ਭਰਿਆ ਗਿਆ। ਉਹ ਕਿਉਂ ਨਹੀਂ ਆਇਆ? ਆਹੋ, ਲਾਹੌਰ ਪੜ੍ਹਦਾ ਏ, ਵੰਨ ਸਵੰਨੀਆਂ ਸੂਰਤਾਂ ਵੇਖਦਾ ਹੋਣਾ ਏ, ਕੋਈ ਲੱਭ ਵੀ ਗਈ ਹੋਸੂਗੀ। ਉਹਦੇ ਦਿਲ ਵਿੱਚ ਕੋਈ ਸ਼ੈ ਰੜਕਣ ਲੱਗ ਪਈ। ਉਹਦੀ ਭੈਣ ਵੀ ਬੜੀ ਚੰਗੀ ਏ, ਪਰ ਬੋਦੀਆਂ ਨਾਲ ਰੰਡੀ ਹੋ ਗਈ ਵਿਚਾਰੀ। ਬਾਲਾਂ ਕੁੜੀਆਂ ਨੂੰ ਕੁਰਾਨ ਪੜ੍ਹਾਉਂਦੀ ਏ। ਕਦੀ ਆਈ ਤੇ ਮਿਲਾਈ। ਉਹਨੇ ਮੇਰੇ ਗਰੀਬਣੀ ਦੇ ਘਰ ਕਿੱਥੋਂ ਆਉਣਾ ਏ? ਉਹ ਤੇ ਮੁੰਡੇ ਤੁਹਾਡੇ ਜਾਂ ਟੂੰਬਾਂ ਦੇ ਪੱਜ ਆ ਗਏ ਸਨ। ਅੱਛਾ, ਜਦੋਂ ਪਿੰਡ ਜਾਵੇਂਗੀ, ਨੱਜੀ ਆਖਿਆ, ਰਿਕਾਰਡ ਲੈ ਜਾਵੀਂ। ਹਾਏ, ਤੁਹਾਨੂੰ ਭੁੱਲੀ ਨਹੀਂ ਅਜੇ ਗੱਲ? ਉਹ ਰਿਕਾਰਡ ਨਹੀਂ, ਉਹਦੇ ਬਦਲੇ ਵਿੱਚ ਦੂਜਾ। ਮੇਰੇ ਕੋਲ ਇੱਕੋ ਜਿਹੇ 2 ਹੋ ਗਏ ਨੇ। ਜਿਵੇਂ ਤੁਹਾਡੀ ਮਰਜ਼ੀ, ਸਕੀਨਾ ਆਖਿਆ। ਕੋਈ ਚੰਗਾ ਜਿਹਾ ਗਾਉਣ ਘਲਿਆ ਜੇ। ਬੜੀ ਚਲਾਕ ਏ, ਨੱਜੀ ਆਖਿਆ। ਚੰਗਾ ਘੱਲਾਂਗੀ। ਅੱਗੋਂ ਉਹਨੇ ਵੀ ਘਲਿਆ ਤੇ ਲੈ ਆਵੀਂ। ਮੈਂ ਤੇ ਫੇਰ ਫੇਰੇ ਹੀ ਮਾਰਦੀ ਰਵਾਂਗੀ। ਫੇਰ ਕੀ ਹੋਇਆ, ਕਿਰਾਇਆ ਮੇਰੇ ਕੋਲੋਂ ਲੈ ਜਾਵੀਂ। ਅੱਛਾ ਜੀ, ਸਕੀਨਾ ਖੁਸ਼ ਹੋ ਕੇ ਆਖਿਆ। ਸਕੀਨਾ ਸੱਚੀ ਮੁੱਚੀ ਨਿੱਕੇ ਪਿੰਡੋਂ ਰਿਕਾਰਡ ਦੇ ਬਦਲੇ ਰਿਕਾਰਡ ਲੈ ਆਈ। ਖੁਸ਼ੀ ਨਾਲ ਉਹਦੇ ਹੱਥ ਪੈਰ ਫੁੱਲ ਗਏ, ਜਿਵੇਂ ਰਿਕਾਰਡ ਨਾ ਆਇਆ ਹੋਵੇ, ਸਹੁਰੇ ਪਿੰਡੋਂ ਸ਼ਗਨ ਆਇਆ ਹੋਵੇ। ਉਹ ਛੇਤੀ ਨਾਲ ਚੁਬਾਰੇ ਵਿੱਚ ਲੈ ਗਈ ਤੇ ਆਪਣੀ ਪਸੰਦ ਵਾਲਾ ਪਾਸਾ ਸੁਣਨ ਲੱਗ ਪਈ। ਉਹਨੇ ਇਹ ਗਾਉਣ ਪਹਿਲਾਂ ਵੀ ਸੁਣਿਆ ਸੀ, ਪਰ ਹੁਣ ਉਹਦੇ ਮਾਨੇ ਬਦਲ ਗਏ ਸਨ। ਸਗੋਂ ਸਾਰਿਆਂ ਗਾਉਣਾਂ ਦੇ ਮਾਨੇ। ਪ੍ਰੀਤਮ ਆਣ ਮਿਲੋ, C.H. ਆਤਮਾ ਗਾਉਂਦਾ ਪਿਆ ਸੀ ਤੇ ਉਹਨੂੰ ਜਪਦਾ ਜਿਵੇਂ ਨਿੱਕੇ ਪਿੰਡ ਉਹਨੂੰ ਕੋਈ ਵਾਜਾਂ ਮਾਰਦਾ ਹੋਵੇ। ਸਾਰੀ ਰਾਤ ਪਰਤ ਪਰਤ ਕੇ ਉਹ ਗਾਉਣ ਸੁਣਦੀ, ਇੱਕ ਅਣਡਿੱਠੀ ਸੂਰਤ ਦਾ ਤਸੱਵਰ ਕਰਦੀ। ਉਹਦੇ ਅੰਦਰ ਕਿਸੇ ਨੂੰ ਵੇਖਣ ਮਿਲਣ ਦੀ ਤਾਂਘ ਜਾਗ ਪਈ। ਦੂਜੇ ਦਿਨ ਸਕੀਨਾ ਆਈ। ਉਹਨੂੰ ਹਰ ਗੱਲ ਵਧਾ ਚੜ੍ਹਾ ਕੇ ਕਰਨੀ ਪਈ। ਨੱਜੀ ਜਿਹੜੀਆਂ ਗੱਲਾਂ ਉੱਤੇ ਖੁਸ਼ ਹੁੰਦੀ, ਉਹਨੂੰ ਉਹ ਜੋੜਨੀਆਂ ਬਣਾਉਣੀਆਂ ਪੈਂਦੀਆਂ। ਫਿਰ ਉਹ ਰੋਜ਼ ਕੋਈ ਨਵੀਂ ਗੱਲ ਘੜ ਲਿਆਉਂਦੀ ਤੇ ਜਾਣ ਲੱਗੀ ਨੱਜੀ ਕੋਲੋਂ ਇਨਾਮ ਲੈ ਜਾਂਦੀ। ਇੱਕ ਦਿਨ ਨੱਜੀ ਆਖਿਆ, ਮੇਰੀ ਚਿੱਠੀ ਅਪੜਾ ਦੇਂਗੀ? ਤੁਹਾਡੀ ਬਣਦੀ ਆ ਹੱਥ ਬੱਧੀ ਗੁਲਾਮ। ਕਦੋਂ ਜਾਵੇਂਗੀ? ਜਦੋਂ ਆਖੋ। ਤਾਂਗੇ ਤੇ ਜਾਵੀਂ, ਕਿਰਾਇਆ ਲੈ ਲੈਵੀਂ। ਉਹ ਕਦੀ ਕਦੀ ਪਿੰਡ ਆਉਂਦਾ ਏ, ਸਕੀਨਾ ਆਖਿਆ। ਨਾ ਮਿਲਿਆ ਤੇ ਫੇਰ ਵਾਪਸ ਲੈ ਆਵੀਂ। ਜੇ ਤੁਸੀਂ ਆਖੋ ਤੇ ਚਾਂਦੇ ਨੂੰ ਘੱਲਦੇ ਆ, ਸਕੀਨਾ ਆਖਿਆ। ਪਿੰਡ ਨਾ ਹੋਇਆ ਤੇ ਲਾਹੌਰ ਅਪੜਾ ਦੇਗਾ। ਮੈਨੂੰ ਸ਼ਰਮ ਆਉਂਦੀ ਏ, ਨੱਜੀ ਆਖਿਆ। ਚਾਂਦਾ ਕੀ ਸੋਚੇਗਾ? ਕੁਝ ਨਹੀਂ ਸੋਚਦਾ, ਸਕੀਨਾ ਆਖਿਆ। ਲਾਹੌਰ ਦੀ ਸੈਰ ਕਰਕੇ ਖੁਸ਼ ਹੋਵੇਗਾ। ਜਿਵੇਂ ਤੇਰੀ ਮਰਜ਼ੀ, ਨੱਜੀ ਆਖਿਆ। ਪਤਾ ਲੱਭ ਜਾਏਗਾ ਸੂ? ਆਹੋ, ਖਾਲਦ ਦੇ ਘਰੋਂ ਦੀ ਆਪਾ ਕੋਲੋਂ। ਕੀ ਦੱਸੇਗਾ? 100 ਬਹਾਨੇ ਨੇ, ਤੁਸੀਂ ਫਿਕਰ ਨਾ ਕਰੋ। ਚਿੱਠੀ ਲਿਖ ਕੇ ਬੰਦ ਕਰ ਦੇਣਾ, ਅਪੜ ਜਾਏਗੀ। ਖਾਲਦ ਇਸ ਵਾਰੀ ਮਲਕ ਸਾਹਿਬ ਦੇ ਘਰ ਗਿਆ ਤੇ ਉੱਥੇ ਖੁਰੇ ਕੀ ਇਨਕਲਾਬ ਆ ਗਿਆ ਹੋਇਆ ਸੀ। ਨੌਕਰ ਉਹਨੂੰ ਡਰਾਇੰਗ ਰੂਮ ਵਿੱਚ ਬਿਠਾਇਆ ਤੇ ਝਟਪਟ ਹੀ
ਮਾਸੀ ਫਾਤਮਾ ਅੰਦਰ ਆ ਗਈ ਤੇ ਇੰਜ ਖੁਸ਼ ਹੋ ਕੇ ਮਿਲੀ ਜਿਵੇਂ ਉਹਦੀ ਸੱਕੀ ਮਾਸੀ ਹੋਵੇ। ਸਾਹਮਣੇ ਸੋਫੇ ਉੱਤੇ ਬਹਿ ਕੇ ਉਹਦੇ ਪਰਚਿਆਂ, ਉਹਦੇ ਘਰ ਦੇ ਜੀਆਂ ਤੇ ਉਹਦੇ ਅੱਗੋਂ ਦੇ ਪ੍ਰੋਗਰਾਮਾਂ ਬਾਰੇ ਪੁੱਛਦੀ ਰਹੀ। ਅਜੇ ਮਲਕ ਸਾਹਿਬ ਕਚਹਿਰੀਓਂ ਨਹੀਂ ਆਏ ਸਨ, ਪਰ ਉਹਨੂੰ ਦੱਸਿਆ ਆਉਣ ਵਾਲੇ ਨੇ। ਫਿਰ ਉਹ ਹੋਰ ਹੈਰਾਨ ਹੋਇਆ ਜਦੋਂ ਨੌਕਰ ਦੀ ਥਾਂ ਉਹਨਾਂ ਦੀ ਨਿੱਕੀ ਧੀ ਫਰਜ਼ਾਨਾ ਟਰੇ ਵਿੱਚ ਕੇਕ, ਪੇਸਟਰੀਆਂ, ਮਿਠਾਈ ਤੇ ਨਮਕ ਪਾਰੇ ਲੈ ਆਈ। ਉਹ ਚੀਜ਼ਾਂ ਮੇਜ਼ ਉੱਤੇ ਰੱਖ ਕੇ ਜਾਣ ਲੱਗੀ ਤੇ ਉਹਦੀ ਅੰਮੀ ਆਖਿਆ, ਰਿਜ਼ਵਾਨਾ ਨੂੰ ਆ ਕਬਾਬ ਗਰਮ ਕਰ ਲਿਆਵੇ। ਰਹਿਣ ਦਿਓ ਖਾਲਾ ਜੀ, ਉਹਨੇ ਆਖਿਆ, ਇਹ ਬਹੁਤ ਕੁਝ ਏ। ਕਿਉਂ ਰਹਿਣ ਦਿਆਂ ਪੁੱਤਰ, ਇਹ ਤੇਰਾ ਆਪਣਾ ਘਰ ਹੈ। ਮਾਸੀ ਬਹੁਤੀ ਮਿਹਰਬਾਨ ਲੱਗਦੀ ਸੀ। ਫਿਰ ਉਹਨੇ ਫਰਜ਼ਾਨਾ ਨੂੰ ਆਖਿਆ, ਫਰਹਾਨਾ ਕੀ ਕਰਦੀ ਪਈ ਏ? ਬਾਜੀ ਕੱਪੜੇ ਇਸਤਰੀ ਕਰਦੀ ਪਈ ਏ। ਕੱਪੜਿਆਂ ਨੂੰ ਸਾੜੇ ਭਰਾ, ਮਾਸੀ ਆਖਿਆ। ਉਹਨੂੰ ਦੱਸ ਪਈ ਭਾਈ ਜਾਨ ਖਾਲਦ ਆਇਆ ਏ। ਖਾਲਦ ਨੂੰ ਪਹਿਲਾਂ ਤੇ ਇਸ ਤਬਦੀਲੀ ਉੱਤੇ ਖੁਸ਼ੀ ਤੇ ਹੈਰਾਨੀ ਹੋਈ, ਪਰ ਫਿਰ ਉਹਨੂੰ ਇਹ ਸਭ ਕੁਝ ਕੋਝਾ ਤੇ ਬਨਾਵਟੀ ਲੱਗਣ ਲੱਗ ਪਿਆ। ਮਾਸੀ ਪੜ੍ਹੀ ਲਿਖੀ ਤੇ ਸਿਆਣੀ ਹੁੰਦੀ ਤੇ ਆਪਣੀਆਂ ਮਿਹਰਬਾਨੀਆਂ ਦਾ ਐਨ ਹੌਲੀ ਖੋਲ੍ਹਦੀ, ਆਪਣੇ ਰਵੱਈਏ ਦੀ ਤਬਦੀਲੀ ਸਲੀਕੇ ਨਾਲ ਜ਼ਾਹਿਰ ਕਰਦੀ। ਪਰ ਉਹਨੇ ਤੇ ਝੱਟ ਵਿੱਚ ਸਾਰੇ ਭੇਦ ਖੋਲ੍ਹ ਛੱਡੇ, ਸਾਰੇ ਇਰਾਦੇ ਦੱਸ ਦਿੱਤੇ। ਪਰ ਫਿਰ ਵੀ ਜਿਸ ਘਰ ਵਿੱਚ ਉਹਨੂੰ ਇੱਕ ਓਪਰਾ ਤੇ ਮਾਮੂਲੀ ਸਮਝ ਕੇ ਟਰਖਾ ਦਿੱਤਾ ਜਾਂਦਾ ਸੀ, ਉੱਥੇ ਉਹਦੀਆਂ ਖਾਤਰਾਂ ਹੋਈਆਂ ਤੇ ਉਹਨੂੰ ਚੰਗਾ ਲੱਗਾ। ਖਾਤਰ ਖੁਸ਼ਾਮਦ ਅਜਿਹੀ ਮਿੱਠੀ ਚੀਜ਼ ਏ ਭਈ ਬੰਦੇ ਨੂੰ ਪਤਾ ਵੀ ਹੋਵੇ ਭਈ ਉੱਤੋਂ ਵਾਲੀ ਏ, ਫੇਰ ਵੀ ਚੰਗੀ ਲੱਗਦੀ ਏ ਤੇ ਜਿੰਨੀ ਵੀ ਹੋਵੇ ਉਹਦਾ ਜੀ ਨਹੀਂ ਭਰਦਾ। ਨੀ ਕੁੜੀਓ, ਇਹ ਕੱਪੜਾ ਸੜਨ ਦੀ ਬੂ ਕਿੱਥੋਂ ਆ ਰਹੀ ਏ? ਮਾਸੀ ਡਰਾਇੰਗ ਰੂਮ ਵਿੱਚੋਂ ਆਵਾਜ਼ ਦਿੱਤੀ। ਉਹਨੂੰ ਜਾਪਿਆ ਉਹਦੇ ਅੰਦਰ ਵੀ ਕੋਈ ਸ਼ੈ ਦੁਖਣ ਲੱਗ ਪਈ ਏ। ਤੁਸੀਂ ਆਖਿਆ ਸੀ ਕੱਪੜਿਆਂ ਨੂੰ ਸਾੜ। ਫਰਜ਼ਾਨਾ ਹੱਸ ਕੇ ਆਖਿਆ, ਬਾਜੀ ਇਸਤਰੀ ਨਾਲ ਤੁਹਾਡੀ ਸ਼ਲਵਾਰ ਸਾੜ ਛੱਡੀ ਏ। ਫਿੱਟੇ ਮੂੰਹ ਮਾਸੀ ਦੇ ਚਿਹਰੇ ਦਾ ਰੰਗ ਬਦਲ ਗਿਆ, ਪਰ ਉਹਨੇ ਉੱਤੋਂ ਵਾਲੀ ਦੀ ਹੱਸ ਕੇ ਆਖਿਆ, ਚੱਲ ਕੋਈ ਗੱਲ ਨਹੀਂ, ਉਹਨੂੰ ਆ ਗੋਲੀ ਮਾਰੇ ਕੰਮ ਨੂੰ ਤੇ ਇੱਧਰ ਆਵੇ। ਇੰਜ ਨਾ ਆਖੋ ਖਾਲਾ, ਖਾਲਦ ਆਖਿਆ, ਸੱਚੀ ਮੁੱਚੀ ਕਿਸੇ ਨੂੰ ਗੋਲੀ ਮਾਰ ਨਾ ਦੇਵੇ। ਮਾਸੀ ਖਿੜ ਹੱਸੀ, ਸੱਚੀ ਮੁੱਚੀ ਦਾ ਹਾਸਾ। ਬੂਹੇ ਵਿੱਚ ਖਲੋਤੀ ਫਰਜ਼ਾਨਾ ਵੀ ਕਹਿਕਾ ਲਾਇਆ। ਰਿਜ਼ਵਾਨਾ ਕਬਾਬਾਂ ਦੀ ਪਲੇਟ ਲੈ ਆਈ। ਉਹਨੇ ਵੀ ਸਾਰੀ ਗੱਲ ਸੁਣ ਲਈ ਤੇ ਹੱਸਦੀ ਪਈ ਸੀ। अस्सलाम वालेकुम भाईजान, रिजवाना आख्या। वालेकुम अस्सलाम, ਉਹਨੇ ਜਵਾਬ ਦਿੱਤਾ। ਨਾਲ ਹੀ ਉਹਨੂੰ ਪਤਾ ਲੱਗ ਗਿਆ ਬਈ ਉਹ ਫਰਜ਼ਾਨਾ ਤੇ ਰਿਜ਼ਵਾਨਾ ਦਾ ਭਾਈਜਾਨ ਸੀ ਤੇ ਉਹਦੀਆਂ ਖਾਤਰਾਂ ਵੱਡੀ ਫਰਹਾਨਾ ਲਈ ਹੋ ਰਹੀਆਂ ਸਨ। ਉਹਦੇ ਅੰਦਰ ਉਥਲ ਪੁਥਲ ਆਉਣ ਲੱਗ ਪਈ। ਉਹ ਰਿਜ਼ਵਾਨਾ ਤੇ ਫਰਜ਼ਾਨਾ ਨੂੰ ਪਹਿਲੀ ਵਾਰੀ ਨੇੜਿਓਂ ਵੇਖ ਰਿਹਾ ਸੀ। ਉਹ ਵੀ ਸੋਹਣੀਆਂ ਸਨ, ਪਰ ਉਹ ਆਉਂਦੀ ਕਿਉਂ ਨਹੀਂ ਸੀ? ਉਹਨੂੰ ਚਿਤਮਣੀ ਲੱਗ ਗਈ ਕਿ ਉਹਨੂੰ ਕੈੜ ਹੋ ਗਈ ਸੀ ਤੇ ਸੰਗਦੀ ਪਈ ਸੀ ਜਾਂ ਖੁਸ਼ ਨਹੀਂ ਸੀ। ਖਾ ਨਾ ਪੁੱਤਰ, ਮਾਸੀ ਪਲੇਟ ਅੱਗੇ ਕੀਤੀ। ਉਹਨੇ ਪਲੇਟ ਵਿੱਚ ਖਾਣ ਪੀਣ ਦੀਆਂ ਥੋੜ੍ਹੀਆਂ ਚੀਜ਼ਾਂ ਪਾ ਲਈਆਂ ਤੇ ਖਾਣ ਲੱਗ ਗਿਆ। ਰਿਜ਼ਵਾਨਾ ਚਾਹ ਦਾ ਪਾਣੀ ਉੱਤੇ ਰੱਖ ਆਈ ਹੋਈ ਸੀ। ਉਹ ਕਿਚਨ ਵੱਲ ਟੁਰ ਗਈ। ਉਹ ਨਾਲ ਅਖਬਾਰ ਪੜ੍ਹਨ ਲੱਗ ਪਿਆ। ਫਿਰ ਉਹਨੇ ਵੇਖਿਆ ਮਾਸੀ ਫਰਜ਼ਾਨਾ ਨੂੰ ਅੱਖ ਦੇ ਇਸ਼ਾਰੇ ਨਾਲ ਫਰਹਾਨਾ ਨੂੰ ਬੁਲਾਉਣ ਦੀ ਸੈਤ ਮਾਰਦੀ ਪਈ ਸੀ। ਫਿਰ ਅਚਾਨਚੱਕ ਉਹਦਾ ਉੱਤੇ ਦਾ ਸਾਹ ਉੱਤੇ ਤੇ ਥੱਲੇ ਦਾ ਥੱਲੇ ਰਹਿ ਗਿਆ। ਉਹਨੇ ਤੇ ਸੁਣਿਆ ਸੀ ਪਹਿਲਾਂ ਸੂਰ ਫੂਕਿਆ ਜਾਵੇਗਾ, ਪਰ ਉਹ ਚੁੱਪ ਕਰਕੇ ਅੰਦਰ ਆ ਗਈ ਸੀ। ਕੁਝ ਹੀ ਮਹੀਨਿਆਂ ਵਿੱਚ ਉਹ ਹੋਰ ਸੋਹਣੀ, ਹੋਰ ਗੋਰੀ ਤੇ ਹੋਰ ਜਵਾਨ ਹੋ ਗਈ ਸੀ। ਉਹਨੂੰ ਉਹਦੇ ਜਵਾਨ ਪਿੰਡੇ ਦੀ ਮੁਸ਼ਕ ਆਈ। ਹਾ ਹਾਏ, ਮਾਸੀ ਖਾਲਸ ਪੇਂਡੂ ਲਹਿਜੇ ਵਿੱਚ ਆਖਿਆ, ਨਾ ਸਲਾਮ ਨਾ ਦੁਆ। ਸਲਾਮ ਅਲੈਕੁਮ। ਫਰਹਾਨਾ ਇੰਜ ਸਲਾਮ ਦੁਆ ਲਈ ਜਿਵੇਂ ਥੁੱਕ ਸੁੱਟੀ ਹੋਵੇ। ਵਾਲੇਕੁਮ ਅਸਲਾਮ। ਸੰਗਦੀ ਏ, ਮਾਸੀ ਪੋਚਾ ਪਾਇਆ। ਖੁਰੇ ਕਿਹਦੇ ਉੱਤੇ ਗਈ ਏ? ਜੀ, ਉਹਨੇ ਮਾਸੀ ਦੀ ਗੱਲ ਉੱਤੇ ਸਿਰ ਹਿਲਾਇਆ। ਫਿਰ ਨਜ਼ਰ ਚੁਰਾ ਕੇ ਫਰਹਾਨਾ ਵੱਲ ਵੇਖਿਆ। ਉਹ ਦੁਪੱਟੇ ਨੂੰ ਉਂਗਲੀ ਤੇ ਵਲੇਟਦੀ ਖੋਲ੍ਹਦੀ ਪਈ ਸੀ ਤੇ ਸੱਚੀ ਮੁੱਚੀ ਸ਼ਰਮਾਂਦੀ ਪਈ ਸੀ। ਖੋਰੇ ਮਾਸੀ ਉਹਨੂੰ ਸੰਗਣ ਦੀ ਪੱਕੀ ਕੀਤੀ ਹੋਈ ਸੀ। ਮਾਸੀ ਉੱਠ ਕੇ ਖਿੜਕੀ ਦਾ ਪਰਦਾ ਹਟਾਇਆ ਤੇ ਚਟਖੜੀਆਂ ਖੋਲ੍ਹਣ ਲੱਗ ਪਈ। ਸਾਫ਼ ਪਤਾ ਲੱਗਦਾ ਸੀ ਇਹ ਇੱਕ ਪੱਜ ਸੀ ਭਈ ਦੋਵੇਂ ਇੱਕ ਦੂਜੇ ਨੂੰ ਦਿਲਾਂ ਦੇ ਬੂਹੇ ਖੋਲ੍ਹ ਕੇ ਵੇਖ ਚਾਖ ਲੈਣ। ਖਾਲਦ ਨੂੰ ਆਪਣੀ ਵਜ੍ਹਾ ਦਾ ਇਲਮ ਵੀ ਸੀ ਤੇ ਮਾਣ ਵੀ, ਪਰ ਉਹ ਅੱਖਾਂ ਨੀਵੀਆਂ ਕਰਕੇ ਕਾਲੀਨ ਦੇ ਬੂਟਿਆਂ ਵੱਲ ਵੇਖੀ ਜਾ ਰਹੀ ਸੀ। ਉਹਦਾ ਜੀ ਕੀਤਾ ਕਾਲੀਨ ਉੱਤੇ ਲੰਮਾ ਪੈ ਕੇ ਉਹਦੀਆਂ ਅੱਖਾਂ ਵਿੱਚ ਵੇਖੇ ਭਈ ਉਹਨਾਂ ਵਿੱਚ ਉਹਦੇ ਲਈ ਕੋਈ ਥਾਂ ਹੈ ਸੀ ਕਿ ਨਹੀਂ। ਪਰਦਾ ਹਟਾਉਣ ਨਾਲ ਰੋਸ਼ਨੀ ਵੱਧ ਗਈ ਸੀ ਤੇ ਉਹਦਾ ਗੋਲ ਤੇ ਗੋਰਾ ਚਿਹਰਾ ਹੋਰ ਚਿੱਟਾ ਲੱਗਣ ਲੱਗ ਪਿਆ ਸੀ। ਇਹਨੇ BA ਪਾਸ ਕਰ ਲਿਆ। ਮਾਸੀ ਭੀੜੀ ਹੋਈ ਇੱਕ ਕੁੰਡੀ ਨਾਲ ਘੁਲਦਿਆਂ ਹੋਇਆਂ ਇੰਜ ਦੱਸਿਆ ਜਿਵੇਂ ਦੁਨੀਆ ਵਿੱਚ ਪਹਿਲੀ ਵਾਰੀ ਕਿਸੇ BA ਕੀਤਾ ਹੋਵੇ। ਕਿਹੜੀ ਡਿਵੀਜ਼ਨ ਵਿੱਚ? ਉਹਨੇ ਗੱਲ ਟੋਰਨ ਲਈ ਪੁੱਛਿਆ।
ਉਹਦੀ ਥਾਵੇਂ ਛੇਤੀ ਨਾਲ ਮਾਂ ਜਵਾਬ ਦਿੱਤਾ, ਸਿਰਫ 5 ਨੰਬਰ ਘੱਟ ਨੇ, ਨਹੀਂ ਤੇ ਸੈਕਿੰਡ ਆ ਜਾਣੀ ਸੀ। ਅੱਛਾ, ਉਹਨੇ ਹੈਰਾਨ ਤੇ ਖੁਸ਼ ਹੋ ਕੇ ਪੁੱਛਿਆ, ਯੂਨੀਵਰਸਿਟੀ ਵਿੱਚੋਂ? ਉਹਨਾਂ ਦਾ ਮਤਲਬ ਹੈ ਫਰਹਾਨਾ ਤਸਹੀਹ ਕੀਤੀ ਸੈਕਿੰਡ ਡਿਵੀਜ਼ਨ। ਖਾਲਿਦ ਨੂੰ ਉਹਦੇ ਯੂਨੀਵਰਸਿਟੀ ਵਿੱਚ ਸੈਕਿੰਡ ਨਾ ਆਉਣ ਤੇ 3rd ਡਿਵੀਜ਼ਨ ਵਿੱਚ ਪਾਸ ਹੋਣ ਦਾ ਓਨਾ ਮਨਕ ਨਾ ਹੋਇਆ ਜਿੰਨਾ ਉਹਨੂੰ ਆਪਣੇ ਵੱਲ ਅੱਖਾਂ ਭਰ ਕੇ ਵੇਖਦਿਆਂ ਤੇ ਮੁਸਕਾ ਕੇ ਗੱਲ ਕਰਦਿਆਂ ਵੇਖ ਕੇ ਖੁਸ਼ੀ ਹੋਈ। ਕੋਈ ਗੱਲ ਨਹੀਂ, ਉਹਨੇ ਦਿਲਾਸਾ ਦਿੱਤਾ, ਗ੍ਰੈਜੂਏਸ਼ਨ ਤੇ ਹੋ ਗਈ, ਘੱਟ ਵੱਧ ਨੰਬਰਾਂ ਨਾਲ ਕੀ ਫਰਕ ਪੈਂਦਾ ਹੈ। ਰਿਜ਼ਵਾਨਾ ਚਾਹ ਲੈ ਆਈ ਤੇ ਪਿਆਲੀਆਂ ਵਿੱਚ ਪਾਣ ਲੱਗ ਪਈ। ਤੂੰ ਵੀ ਆ ਕੇ ਪੀ ਲੈ, ਮਾਸੀ ਫਰਜ਼ਾਨਾ ਨੂੰ ਆਵਾਜ਼ ਦਿੱਤੀ। ਆਉਣੀ ਆ ਅੰਮੀ। ਇਹ ਕਿਸ ਤਰ੍ਹਾਂ ਹੋ ਗਿਆ ਹੈ, ਕਿਸ ਤਰ੍ਹਾਂ ਹੋ ਜਾਏਗਾ? ਭਈ ਮਲਕ ਸਾਹਿਬ ਜੈ ਮਸ਼ਹੂਰ ਵਕੀਲ ਤੇ ਇੱਕ ਚੰਗੇ ਖਾਂਦੇ ਪੀਂਦੇ ਘਰਾਣੇ ਵਿੱਚ। ਉਹ ਸੋਚਦਾ ਕੁਦਰਤ ਉਹਦੇ ਉੱਤੇ ਮਿਹਰਬਾਨ ਹੋ ਗਈ ਹੈ। ਉਹਨੂੰ ਯਕੀਨ ਨਾ ਹੁੰਦਾ। ਉਹ ਫੋਟੋ ਖਿਚਾਉਣ ਵਰਗੇ ਪੋਜ਼ ਵਿੱਚ ਸਾਹਮਣੇ ਬੈਠੀ ਸੀ ਤੇ ਉਹ ਅੱਖਾਂ ਦੇ ਕੈਮਰੇ ਨਾਲ ਉਹਦੇ ਹਰ ਪੋਜ਼ ਦੀਆਂ ਤਸਵੀਰਾਂ ਖਿੱਚਦਾ ਜਾ ਰਿਹਾ ਸੀ। ਫੇਰ ਮਾਸੀ ਉਹਦੇ ਘਰ ਵਾਲਿਆਂ ਬਾਰੇ ਤਫਸੀਲ ਪੁੱਛਣ ਲੱਗ ਪਈ। ਉਹਨੇ ਘਰ ਵੇਖਿਆ ਹੋਇਆ ਸੀ, ਨਾ ਉਹਦੇ ਮਾਂ ਪਿਓ ਨੂੰ ਜਾਣਦੀ ਸੀ। ਉਹਨੇ ਨਿੱਕਾ ਪਿੰਡ ਵੀ ਨਹੀਂ ਸੀ ਵੇਖਿਆ ਹੋਇਆ। ਖਾਲਿਦ ਬਾਰੇ ਵੀ ਥੋੜਾ ਬਹੁਤ ਹੀ ਜਾਣਦੀ ਸੀ। ਇੰਨੀਆਂ ਤਫਸੀਲਾਂ ਤੋਂ ਬੋਰ ਹੋ ਕੇ फरजाना मौजू बदलिया, आखन लगी, खालिद भाई आप फिल्में देखते हैं? हाँ, कभी कभार। आपने भाई भाई देखी है? क्राउन में लगी हुई है। नहीं, एक बार देखने गया था। खालिद आख्या, बड़ा रश था, टिकट ना मिला। आपने देखी है? किसी ने नहीं देखी, फरजाना जवाब देता। इसीलिए तो पूछ रही है, बड़ी चलाक है, रिजवाना आख्या। आप दिखाए ना, फरजाना बड़ी अपनाईयत नाल आख्या। ज़रूर, उन्हें जवाब दिता, जब चाहो। पंजाबी विच गल करो नहीं, फातिमा प्यार नाल डांटिया, वड्डियां अंग्रेज़णां। सारे हस पै। रिजवाना आख्या, अम्मी अंग्रेज़ ते अंग्रेज़ी बोलदे ने, मैनू नहीं पता के बोलदे ने, तुसी सीधी तरह गल करो। उन्हें आख्या, पता है तुहानू उर्दू आउंदी है। भाईजान ते LLB कीता है? कीता नहीं, अजे सिर्फ इम्तिहान दिता है, खालिद आख्या। फिर माँ किसी काम ਲਈ ਉੱਠ गई ते माहौल होर खुला डुला हो गया। तुसी पास ही पास हो भाईजान। रिजवाना फरहाना वाल तक के आख्या, क्यों बाजी? फरहाना ने नज़रां थले कर लियां। फरजाना आखन लगी, फर्स्ट डिवीजन विच। थैंक यू, खालिद आख्या, अद्धे वोट ते मिल गए ने। अम्मी दा वोट भी गिण लो, रिजवाना आख्या। अब्बू दा भी। फरजाना आख्या, किन्ने हो गए? 4। रिजवाना उंगलियां ते गिण के दस्या, 5 विचों 4। फिर भी एक घट है, खालिद आख्या। बड़ा कीमती वोट अजे रहिंदा है। जमहूरीयत विच हर वोट कीमती हुंदा है भाईजान। रिजवाना आख्या, बंदों को गिना करते हैं, तोला नहीं करते। ना भी मिलिया ते बहुत ने भाईजान, 80%। फरजाना आख्या, खुफिया बैल्टिंग होवेगी ते 5 ही निकलणगे। रिजवाना आख्या, तुसी फिक्र ना करो। ਉਹ ਸੋਚਣ ਲੱਗ ਪਿਆ, ਭਈ ਆਖਦੇ ਨੇ ਜਿਹੜੇ ਘਰ ਧੀ ਨਾ ਜੰਮੇ ਉੱਥੇ ਰਹਿਮਤ ਦਾ ਫਰਿਸ਼ਤਾ ਪੈਰ ਨਹੀਂ ਪਾਉਂਦਾ। ਜੇ ਇਹ ਸੱਚ ਹੈ ਤੇ ਇਹ ਵੀ ਸੱਚ ਹੋਣਾ ਚਾਹੀਦਾ ਹੈ ਭਈ ਜਿਹੜੇ ਘਰ ਪੁੱਤਰ ਨਾ ਜੰਮਿਆ ਹੋਵੇ ਉਹ ਘਰ ਚੰਨ ਬਗੈਰ ਰਾਤ ਵਾਂਗੂ ਹੁੰਦਾ ਹੈ। ਅਮਾਵਸ ਦੀ ਰਾਤ ਕੁੜੀਆਂ ਜਿਵੇਂ ਕਿਸੇ ਮੁੰਡੇ ਨਾਲ ਗੱਲ ਕਰਨ ਤੇ ਹਾਸਿਆਂ ਨੂੰ ਤਰਸੀਆਂ ਹੋਈਆਂ ਸਨ। ਜ਼ਰਾ ਖੁੱਲ੍ਹ ਲੱਭੀ ਤੇ ਉਹ ਕਿਸੇ ਤਕੱਲਫ ਤੋਂ ਬਗੈਰ ਝੱਟ ਵਿੱਚ ਇੱਕਮਿਕ ਹੋ ਗਈਆਂ। ਜਦੋਂ ਥੋੜੇ ਚਿਰ ਪਿੱਛੋਂ ਮਲਕ ਸਾਹਿਬ ਘਰ ਆਏ, ਉਹ ਇਹ ਵੇਖ ਕੇ ਬਹੁਤ ਖੁਸ਼ ਹੋਏ। ਖਾਲਿਦ ਕਿਸੇ ਨਜ਼ਦੀਕੀ ਰਿਸ਼ਤੇਦਾਰ ਵਾਂਗੂ ਉਹਨਾਂ ਦੇ ਟੱਬਰ ਵਿਚਕਾਰ ਬੈਠਾ ਸੀ ਤੇ ਸਾਰੇ ਹੱਸਦੇ ਬੋਲਦੇ ਪਏ ਸਨ। ਉਹਨਾਂ ਪੁੱਛਿਆ, ਪਰਚੇ ਕਿਵੇਂ ਦੇ ਹੋਏ ਨੇ? ਬਹੁਤ ਚੰਗੇ। ਅੱਗੋਂ ਕੀ ਸੋਚਿਆ ਹੈ? ਮੈਂ ਹੁਣ ਘਰ ਵਾਲਿਆਂ ਦਾ ਭਾਰ ਵੰਡਾਉਣਾ ਚਾਹੁੰਦਾ। ਆਪਾਂ ਦਾ ਵਿਆਹ ਕਰਨਾ ਹੈ। ਰਿਸ਼ਤਾ ਕੀਤਾ ਹੋਇਆ ਹੈ? ਕੀਤਾ ਤੇ ਨਹੀਂ, ਪਰ ਸੋਚਿਆ ਹੋਇਆ ਹੈ। ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਸ਼ੁਰੂ ਕਰ ਦੇ। ਪਿੰਡ ਜਾ ਕੇ ਕੀ ਕਰੇਗਾ? ਜੀ ਤੇ ਕਰਦਾ ਹੈ, ਪਰ ਜੀ ਹੋਸਟਲ ਖਾਲੀ ਕਰਨਾ ਹੈ। ਇੱਥੇ ਰਹਿ ਕੇ ਕਰ, ਤੇਰਾ ਆਪਣਾ ਘਰ ਹੈ। ਘਰ ਵਾਲੇ ਉਡੀਕਦੇ ਹੋਣਗੇ। ਆਹੋ, ਮੇਲਾ ਕੁਝ ਦਿਨ ਰਹਿ ਕੇ ਆ ਜਾਵੀਂ। ਅਨੈਕਸੀ ਵਾਲਾ ਕਮਰਾ ਖਾਲੀ ਹੈ, ਸਾਡੇ ਕੋਲ ਵੀ ਰੌਣਕ ਹੋ ਜਾਵੇਗੀ। ਤੈਨੂੰ ਵੀ ਸ਼ਹਿਰ ਵਿੱਚ ਕਿਤਾਬਾਂ, ਗਾਈਡਾਂ ਤੇ ਲਾਇਬ੍ਰੇਰੀ ਦੀ ਸਹੂਲਤ ਰਹੇਗੀ। ਜੀ ਅੱਛਾ, ਘਰ ਵਾਲਿਆਂ ਨਾਲ ਸਲਾਹ ਕਰਾਂਗਾ। ਉਹਨਾਂ ਵਿਚਾਰਿਆਂ ਨੂੰ ਕੀ ਪਤਾ ਮੁਕਾਬਲੇ ਦਾ ਇਮਤਿਹਾਨ ਕੀ ਹੁੰਦਾ ਹੈ, ਕਿੰਨੀ ਤਿਆਰੀ ਦੀ ਲੋੜ ਹੁੰਦੀ ਹੈ। ਉਹਨਾਂ ਕੋਲੋਂ ਇੱਥੇ ਰਹਿਣ ਦੀ ਇਜਾਜ਼ਤ ਤੇ ਲੈਣੀ ਚਾਹੀਦੀ ਹੈ ਜੀ। ਆਹੋ ਜ਼ਰੂਰ, ਤੁਸੀਂ ਆਓ ਨਾ ਕਦੀ ਪਿੰਡ ਆਊਟਿੰਗ ਲਈ। ਮੱਛੀ ਦਾ ਬੜਾ ਸ਼ਿਕਾਰ ਹੁੰਦਾ ਹੈ ਅੱਜ ਕੱਲ੍ਹ। ਪਹਿਲੋਂ ਹਕੀਮ ਸਾਹਿਬ ਨਾਲ ਤਾਰਫ ਹੋ ਜਾਏ, ਕਦੀ ਉਹਨਾਂ ਨੂੰ ਲੈ ਕੇ ਆ। ਜੀ ਅੱਛਾ, ਅੱਜ ਰਾਤ ਨੂੰ ਰੋਟੀ ਖਾ ਕੇ ਜਾਵੀਂ ਪੁੱਤਰ। ਫਾਤਮਾ ਅੰਦਰ ਆ ਕੇ ਆਖਿਆ।
नहीं खाला, खालिद आख्या हुण मैं जावांगा, फिर कदी सही। होस्टल जाके सौ ही रहना ही ना, मलक होरां आख्या पढ़ाई तो मुक गई है, रोटी खा के जावी। ठीक है जी, जिवें तुहाडा हुक्म। हुक्म नहीं पुत्र, साडी खुशी है, फातिमा आख्या। चलो अज रात दी रोटी तुहाडी सारियां दी मेरे वल, मलक होरां आख्या। तुहाडे वल? खालिद हैरान होकर पुछया, तुहाडा घर कोई होर है? आहो, माल रोड उत्ते। ਇਹ ਤੇ ਹੋਰ ਵੀ ਚੰਗਾ ਹੈ, ਫਾਤਿਮਾ ਆਖਿਆ। ਤੁਸੀਂ ਵਰਜੋ ਸਹੀ, ਅਸੀਂ ਖਾਣ ਨੂੰ ਤਿਆਰ ਹਾਂ। ਮਲਕ ਸਾਹਿਬ ਕਦੀ ਕਦੀ ਟੱਬਰ ਨੂੰ ਕਿਸੇ ਹੋਟਲ ਰੈਸਟੋਰੈਂਟ ਵਿੱਚ ਖਾਣ ਖਵਾਉਣ ਲੈ ਜਾਂਦੇ ਹੁੰਦੇ ਸਨ ਤੇ ਇੰਜ ਹੀ ਆਖਦੇ ਹੁੰਦੇ ਸਨ ਭਈ ਅੱਜ ਤੁਹਾਡੀ ਰੋਟੀ ਮੇਰੇ ਵੱਲ। ਕੁੜੀਆਂ ਨੂੰ ਪਤਾ ਲੱਗਾ ਤੇ ਬੜੀਆਂ ਖੁਸ਼ ਹੋਈਆਂ। ਕੁਝ ਚਿਰ ਆਪਸ ਵਿੱਚ ਝਗੜਦੀਆਂ ਰਹੀਆਂ ਭਈ ਕਿਹੜੇ ਹੋਟਲ ਰੈਸਟੋਰੈਂਟ ਦਾ ਖਾਣਾ ਬਹੁਤਾ ਚੰਗਾ ਹੈ, ਪਰ ਜਦੋਂ ਮਲਕ ਹੋਰਾਂ ਇੰਟਰਕਾਨ ਦਾ ਨਾਂ ਲਿਆ ਸਾਰੀ ਬਹਿਸ ਮੁੱਕ ਗਈ। ਉਹ ਹੋਰ ਵੀ ਖੁਸ਼ ਹੋ ਗਈਆਂ। ਖਾਲਿਦ ਨੂੰ ਲਾਹੌਰ ਪੜ੍ਹਦਿਆਂ ਕਈ ਵਰੇ ਹੋ ਗਏ ਸਨ। ਉਹਨੇ ਮੁੰਡਿਆਂ ਨਾਲ ਹੋਸਟਲ ਤੋਂ ਬਾਹਰ ਕਈ ਵਾਰੀ ਖਾਣਾ ਖਾਧਾ ਸੀ, ਪਰ ਇੰਟਰਕੰਟੀਨੈਂਟਲ ਵਿੱਚ ਉਹ ਪਹਿਲੀ ਵਾਰੀ ਆਇਆ ਸੀ। ਉਹਦਾ ਮਾਹੌਲ ਉਹਦੇ ਲਈ ਨਵਾਂ ਤੇ ਅਚਰਜ ਸੀ, ਨਾਲੇ ਸਾਥ ਵੀ ਸੋਹਣਾ ਸੀ। ਕੁੜੀਆਂ ਇੱਕ ਦੂਜੀ ਤੋਂ ਵੱਧ ਸੋਹਣੇ ਕੱਪੜੇ ਪਾਏ ਹੋਏ ਸਨ, ਬਣ ਸੱਜ ਕੇ ਆਈਆਂ ਸਨ। ਫਰਜ਼ਾਨਾ ਰਿਜ਼ਵਾਨਾ ਗੱਲ ਉੱਤੇ ਹੱਸਦੀਆਂ ਖੰਘਦੀਆਂ, ਪਰ ਫਰਹਾਨਾ ਚੁੱਪ ਸੀ। ਉਹਨੂੰ ਚੁੱਪ ਰਹਿਣਾ ਤੇ ਸੰਗਣਾ ਹੀ ਚਾਹੀਦਾ ਸੀ। ਸਿਰਫ ਕਦੀ ਕਦੀ ਕਿਸੇ ਗੱਲ ਉੱਤੇ ਪੋਲਾ ਜਿਹਾ ਹੱਸ ਪੈਂਦੀ ਜਾਂ ਮੁਸਕਰਾ ਛੱਡਦੀ। ਉਹਨੇ ਪਿਆਜ਼ੀ ਰੰਗ ਦਾ ਨਿੱਕੀਆਂ ਫੁੱਲ ਬੂਟਿਆਂ ਵਾਲਾ ਸੂਟ ਪਾਇਆ ਹੋਇਆ ਸੀ। ਉਹਦੇ ਕੋਲ ਬੜੀ ਮਨ ਖਿਚੀਵੀਂ ਖੁਸ਼ਬੂ ਆ ਰਹੀ ਸੀ। ਖੋਰੇ ਸੂਟ ਦੇ ਫੁੱਲ ਬੂਟਿਆਂ ਦੀ ਸੀ ਜਾਂ ਸੈਂਟ ਦੀ ਜਾਂ ਫੇਰ ਉਹਦੀ ਆਪਣੀ। ਗਲੇ ਵਿੱਚ ਸੋਨੇ ਦੀ ਜ਼ੰਜੀਰ ਵਿੱਚ ਪਰਤਾ ਹੋਇਆ ਨਿੱਕਾ ਜਿਹਾ ਲਾਕਟ, ਜਿਹਦਾ ਨਗ ਥੋੜੇ ਚਿਰ ਪਿੱਛੋਂ ਲਿਸ਼ਕਦਾ। ਉਸੇ ਤਰ੍ਹਾਂ ਦੇ ਟਾਪਸ। ਰਿਜ਼ਵਾਨਾ ਫਿਰੋਜ਼ੀ ਰੰਗ ਦੇ ਕੱਪੜੇ ਪਾਏ ਹੋਏ ਸਨ ਤੇ ਫਰਜ਼ਾਨਾ ਚਿੱਟੀ ਕਬੂਤਰੀ ਬਣੀ ਬੈਠੀ ਸੀ। ਆਪੂ ਫਾਤਿਮਾ ਬੀਬੀ ਪਛਾਣੀ ਨਹੀਂ ਜਾ ਰਹੀ ਸੀ। ਕਦੀ ਉਹ ਵੀ ਫਰਹਾਨਾ ਤਰ੍ਹਾਂ ਆਉਂਦੀ ਹੋਵੇਗੀ ਤੇ ਮਲਕ ਸਾਹਿਬ ਉਹਦੀ ਉਮਰ ਦੇ। ਉਹਨੇ ਸੋਚਿਆ, ਉਹਨੂੰ ਇਲਮ ਸੀ ਪਈ ਉਹ ਬਰਾਦਰੀ ਦੇ ਕਿਸੇ ਵਿਆਹ ਉੱਤੇ ਪਿੰਡ ਗਏ ਤੇ ਉਹਨਾਂ ਸਿੱਠਣੀਆਂ ਗਾਉਂਦੀ ਪਿੰਡ ਦੀ ਇੱਕ ਸੋਹਣੀ ਮੁਟਿਆਰ ਵੇਖੀ। ਉਹਦਾ ਪਤਾ ਕਰਾਇਆ ਤੇ ਪਤਾ ਲੱਗਾ ਉਹਨਾਂ ਦੀ ਬਰਾਦਰੀ ਅਵਾਣਾ ਦੀ ਕੁੜੀ ਏ। ਬੜੇ ਸੌਖੇ ਤਰੀਕੇ ਨਾਲ ਸਭ ਕੁਝ ਹੋ ਗਿਆ ਤੇ ਜੰਗਲ ਦਾ ਖਾਲਸ ਫੁੱਲ ਉਹਨਾਂ ਦੇ ਘਰ ਦੇ ਗਮਲੇ ਵਿੱਚ ਆ ਖਿੜਿਆ। ਰਾਤੀ ਉਹ ਚਿਰ ਨਾਲ ਹੋਸਟਲ ਆਇਆ, ਮੁਸ਼ਕਿਲ ਨਾਲ ਗੇਟ ਖੁਲਵਾਇਆ, ਪਰ ਰਾਤ ਜਾਗ ਕੇ ਗੁਜ਼ਾਰੀ। ਫਰਹਾਨਾ ਰੂਪ ਬਦਲ ਕੇ ਉਹਦੇ ਖਿਆਲਾਂ ਵਿੱਚ ਆਉਂਦੀ ਰਹੀ। ਉਹਦੇ ਨਾਲ ਮਿੱਠੀਆਂ ਗੂੜੀਆਂ ਪਿਆਰ ਦੀਆਂ ਗੱਲਾਂ ਕਰਦੀ ਰਹੀ। ਉਹਨੇ ਰਿਜ਼ਵਾਨਾ ਫਰਜ਼ਾਨਾ ਨਾਲ ਅਗਲੇ ਹਫ਼ਤੇ ਆ ਕੇ ਫਿਲਮ ਵਿਖਾਉਣ ਦਾ ਵਾਅਦਾ ਕੀਤਾ ਸੀ, ਕਿਉਂ ਜੇ ਉਹਦਾ ਪਿੰਡ ਜਾਣਾ ਇਸ ਲਈ ਵੀ ਜ਼ਰੂਰੀ ਸੀ ਭਈ ਪੀਰ ਰਹਿਮਤ ਅਲੀ ਸ਼ਾਹ ਦਾ ਮੇਲਾ ਲੱਗਣ ਵਾਲਾ ਸੀ ਤੇ ਮੀਆਂ ਅਬਦੁਲ ਦਾ ਖਤ ਆਇਆ ਸੀ। ਉਹਨੇ ਸਾਰਿਆਂ ਵੱਲੋਂ ਬੜੀ ਤਾਕੀਦ ਕੀਤੀ ਸੀ ਉਹ ਮੇਲੇ 'ਤੇ ਜ਼ਰੂਰ ਆਵੇ।